ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਾਡੇ ਸੋਹਣੇ ਦੇਸ਼ ਦਾ ਇੱਕ ਮਸਲਾ ਇਹੋ ਜਿਹਾ ਵੀ ਹੈ ਜਿਹੜਾ ਵੇਲੇ ਦੇ ਨਾਲ ਨਾਲ ਘੱਟ ਹੋਣ ਦੀ ਬਜਾਏ ਵੱਧ ਰਿਹਾ ਹੈ। ਸਾਡਾ ਇਹ ਮਾਮਲਾ ਕੌਮੀ ਰੋਗ ਬਣਦਾ ਜਾ ਰਿਹਾ ਹੈ। ਸਾਡਾ ਇਹ ਰੋਗ ਸਾਡੇ ਗੁਆਂਢ ਵਸਣ ਵਾਲੇ ਅਫਗਾਨੀ ਨੇ। 1979 ਵਿੱਚ ਜਦੋਂ ਵੱਡੀ ਜਗਤ ਤਾਕਤ ਸੋਵੀਅਤ ਯੂਨੀਅਨ ਨੇ ਆਪਣੀਆਂ ਫੌਜਾਂ ਅਫਗਾਨਿਸਤਾਨ 'ਚ ਵਾੜ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਕਮਿਊਨਿਜ਼ਮ ਅਤੇ ਸਰਮਾਇਆਦਾਰੀ ਨਿਜ਼ਾਮ ਕੈਪੀਟਲਿਜ਼ਮ ਵਿਚਕਾਰ ਪੂਰੇ ਜਗਤ ਵਿੱਚ ਸਰਦ ਜੰਗ ਚੱਲ ਰਹੀ ਸੀ। ਸਾਰਾ ਜੱਗ ਦੋ ਧੜਿਆਂ ਵਿੱਚ ਵੰਡਿਆ ਹੋਇਆ ਸੀ, ਜਦਕਿ ਇਹਨਾਂ ਦੋਵਾਂ ਦੀ ਲੜਾਈ ਤੋਂ ਵੱਖ ਰਹਿਣ ਵਾਲਿਆਂ ਨੂੰ ਥਰਡ ਵਰਲਡ ਜਾਂ ਗੈਰ ਜਰਮ ਦਾ ਦੇਸ਼ ਆਖਿਆ ਜਾਂਦਾ ਸੀ। ਸੱਜਣ ਪਿਆਰਿਓ, ਸਰਮਾਇਆਦਾਰੀ ਨਿਜ਼ਾਮ ਦੇ ਸੁਖੇਲ ਅਮਰੀਕਾ ਅਤੇ ਉਹਦੇ ਹਮਾਇਤੀ ਯੂਰਪੀ ਦੇਸ਼ਾਂ ਰਲ ਕੇ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚੋਂ ਕੱਢਣ ਅਤੇ ਉਹਦੀ ਤਾਕਤ ਨੂੰ ਟੋਟੇ ਕਰਨ ਦਾ ਪ੍ਰੋਗਰਾਮ ਬਣਾਇਆ। ਪਾਕ ਦੇਸ਼ ਵਿੱਚ ਉਸ ਵੇਲੇ ਜਮਹੂਰੀ ਸਰਕਾਰ ਨੂੰ ਗਨ ਪੁਆਇੰਟ 'ਤੇ ਘੱਟ ਹੋ ਰਿਹਾ ਜਾ ਚੁੱਕਿਆ ਸੀ। ਸੂਝਵਾਨ ਮਨਾ ਕਰਦੇ ਰਹੇ, ਪਰ ਸਾਮਰਾਜੀ ਤਾਕਤਾਂ ਪਾਕ ਦੇਸ਼ ਨੂੰ ਕੁਰਬਾਨੀ ਦਾ ਬੱਕਰਾ ਬਣਾਉਣ ਦਾ ਫੈਸਲਾ ਕਰ ਚੁੱਕੀਆਂ ਸਨ। ਸੋ ਇੱਥੇ ਆਇਨ ਅਤੇ ਲੁਕਾਈ ਦੀਆਂ ਚੁਣੀਆਂ ਅਸੈਂਬਲੀਆਂ ਖਤਮ ਕਰਕੇ ਜੰਗਲ ਰਾਜ ਲਿਆਂਦਾ ਗਿਆ। ਸੋ ਉਹ ਹੀ ਹੋਇਆ ਅਤੇ ਪਾਕਿਸਤਾਨ ਇਸਤਮਾਰੀ ਸਾਮਰਾਜ ਦੀ ਕਠਪੁਤਲੀ ਬਣ ਕੇ ਪਰਾਈ ਲੜਾਈ ਦਾ ਬਾਲਣ ਬਣ ਗਿਆ। ਮਿੱਤਰ ਪਿਆਰਿਓ, ਅਮਰੀਕਾ, ਯੂਰਪ ਰੱਜੇ ਹੋਏ ਇਸਲਾਮੀ ਦੇਸ਼ਾਂ ਤੋਂ ਵਾਧੂ ਡਾਲਰ, ਪੌਂਡ, ਰਿਆਲ, ਦਿਰਹਮ, ਦਿਨਾਰ ਪਾਕ ਦੇਸ਼ ਵਿੱਚ ਆਉਣ ਲੱਗ ਪਏ ਅਤੇ ਇਸ ਖਿੱਤੇ ਵਿੱਚ ਇੱਕ ਵੱਡੀ ਜੰਗ ਦੀ ਅੱਗ ਭੜਕ ਉੱਠੀ। ਪਾਕ ਦੇਸ਼ ਦੇ ਮਾਲਕ ਬਣੇ ਜਰਨੈਲਾਂ, ਆਗੂਆਂ ਅਤੇ ਕਲਮ ਫਰੋਸ਼ਾਂ ਦੇ ਨਾਲ ਨਾਲ ਦੀਨੀ ਜਮਾਤਾਂ ਵਾਧੂ ਮਾਲ ਬਣਾਇਆ, ਪਰ ਸਾਡੇ ਦੇਸ਼ ਦਾ ਪੱਠਾ ਪਾ ਦਿੱਤਾ ਗਿਆ। ਇਹ ਗੱਲ ਬਹੁਤ ਲੰਮੀ ਹੈ ਅਤੇ ਐਵੇਂ ਖਿਲਰਦੀ ਜਾਏਗੀ। ਇਸ ਲਈ ਮੈਂ ਅਸਲ ਮੁੱਦੇ 'ਤੇ ਆਉਣਾ ਵਾਂ ਕਿ ਅਫਗਾਨੀ ਗੁਆਂਢੀਆਂ ਦਾ ਪਾਕਿਸਤਾਨ, ਈਰਾਨ ਸਣੇ ਗੁਆਂਢੀ ਦੇਸ਼ਾਂ ਵਿੱਚ ਪਨਾਹ ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਿੱਤਰ ਪਿਆਰਿਓ, ਸਭ ਤੋਂ ਵੱਧ ਅਫਗਾਨੀ ਪਾਕਿਸਤਾਨ 'ਚ ਆਏ। ਪਹਿਲਾਂ ਉਹਨਾਂ ਨੂੰ ਕੈਂਪਾਂ 'ਚ ਰੱਖਿਆ ਗਿਆ। ਅਮਰੀਕਾ ਰੂਸ ਲੜਾਈ ਨੂੰ ਇਸਲਾਮੀ ਜਿਹਾਦ ਦਾ ਨਾਂ ਦੇ ਕੇ ਜਦੋਂ ਇਹਦਾ ਖਿਲਾਰ ਵਧਿਆ ਤਾਂ ਕੈਂਪਾਂ 'ਚ ਰਹਿਣ ਵਾਲੇ ਅਫਗਾਨੀ ਹੌਲੀ ਹੌਲੀ ਬਾਹਰ ਨਿਕਲ ਕੇ ਸਾਡੀ ਸੁਸਾਇਟੀ ਵਿੱਚ ਰਲਦੇ ਮਿਲਦੇ ਗਏ। ਉਹਨਾਂ ਮਿਹਨਤ ਮਜ਼ਦੂਰੀ ਤੋਂ ਲੈ ਕੇ ਨਿੱਕੇ ਮੋਟੇ ਕਾਰੋਬਾਰ ਤੱਕ ਹਰ ਕੰਮ ਵਿੱਚ ਰਲ ਸ਼ੁਰੂ ਕਰਤੀ। ਉਦੋਂ ਵੀ ਸੂਝਵਾਨਾਂ ਨੇ ਬਹੁਤ ਖੱਪ ਪਾਈ ਕਿ ਸਾਡੇ ਸਮਾਜ ਵਿੱਚ ਅਫਗਾਨੀ ਦੀ ਰਲਤ ਬਹੁਤ ਮਸਲੇ ਪੈਦਾ ਕਰੇਗੀ, ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਸਗੋਂ ਅਕਲ ਅਤੇ ਮੱਤ ਦੇਣ ਵਾਲਿਆਂ ਇਹ ਆਵਾਜ਼ਾਂ ਡੰਡੀ ਪੱਟੀ ਚੁੱਪ ਕਰਾ ਦਿੱਤੀਆਂ। ਅਫਗਾਨੀ ਇਸ ਦੌਰਾਨ ਪੂਰੇ ਦੇਸ਼ ਵਿੱਚ ਖਿਲਰ ਗਿਆ। ਚੌਕੀਦਾਰੀ, ਟਰਾਂਸਪੋਰਟ, ਆਊਟਲੇਇੰਗ, ਪੱਲੇਦਾਰੀ ਅਤੇ ਨਿੱਕੇ ਮੋਟੇ ਕੰਮਕਾਜ ਕਰਦੇ ਕਰਦੇ ਅਫਗਾਨੀਆਂ ਨੇ ਛੇਤੀ ਪਰ ਪੁਰਜੇ ਕਰਨੇ ਸ਼ੁਰੂ ਕਰਤੇ। ਅਫਗਾਨੀਆਂ ਨੇ ਪਾਕ ਦੇਸ਼ ਦੇ ਵੱਡੇ ਨਿੱਕੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਥਾਵਾਂ ਤੱਕ ਕੋਈ ਥਾਂ ਨਹੀਂ ਛੱਡੀ। ਉਹ ਹਾਈਵੇ ਉੱਤੇ, ਸੜਕਾਂ ਦੇ ਕੰਢਿਆਂ ਉੱਤੇ ਆਪਣੀਆਂ ਬਸਤੀਆਂ ਬਣਾ ਕੇ ਨੋ ਗੋ ਏਰੀਆਜ਼ ਬਣਾਉਂਦੇ ਗਏ। ਚੋਰੀਆਂ, ਡਕੈਤੀਆਂ, ਅਗਵਾ, ਬਰਤਾਵਾਨ, ਅਸਲਾ ਅਤੇ ਮਨਸ਼ਿਆਤ ਦਾ ਕਾਰੋਬਾਰ, ਹਰ ਕੰਮ ਵਿੱਚ ਅਫਗਾਨੀ ਅੱਗੇ ਤੋਂ ਅੱਗੇ ਵੱਧਦੇ ਰਹੇ। ਸਾਡੇ ਸਿਕਿਉਰਟੀ ਅਦਾਰਿਆਂ ਨੇ ਜਾਲੀ ਨੋਟ ਛਾਪਣ ਵਾਲੇ ਸੈਂਕੜੇ ਅਫਗਾਨੀ ਫੜੇ, ਪਰ ਕਿਸੇ ਵੀ ਦੌਰ ਵਿੱਚ ਅਫਗਾਨੀਆਂ ਦੀਆਂ ਵਾਰਦਾਤਾਂ ਨਾ ਘੱਟ ਹੋਈਆਂ ਅਤੇ ਨਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਸਕੀ, ਸਗੋਂ ਵਾਧਾ ਹੀ ਹੁੰਦਾ ਰਿਹਾ। ਅਫਗਾਨੀਆਂ ਆਪਸੀ ਸਾਂਝ ਨਾਲ ਆਪਣੇ ਆਪ ਨੂੰ ਵੱਡੀ ਤਾਕਤ ਬਣਾ ਲਿਆ ਅਤੇ ਫਿਰ ਉਹ ਹਰ ਛੋਟੇ ਵੱਡੇ ਸ਼ਹਿਰਾਂ ਵਿੱਚ ਵੱਡੀਆਂ ਵੱਡੀਆਂ ਜਾਇਦਾਦਾਂ, ਮਾਰਕੀਟਾਂ, ਕਾਰਖਾਨੇ ਅਤੇ ਵਾਹੀ ਬੀਜੀ ਲਈ ਵੱਡੇ ਵੱਡੇ ਰਕਬੇ ਖਰੀਦਣ ਲੱਗ ਪਏ। ਅੱਜ ਵੀ ਕੋਈ ਥਾਂ ਪਾਕ ਦੇਸ਼ ਵਿੱਚ ਅਜਿਹੀ ਨਹੀਂ ਜਿੱਥੇ ਅਫਗਾਨੀਆਂ ਦਾ ਗਲਬਾ ਨਾ ਹੋਵੇ। ਪਿਆਰਿਓ, ਗੱਲ ਇੱਥੋਂ ਤੱਕ ਹੀ ਨਹੀਂ, ਕਰਾਚੀ, ਇਸਲਾਮਾਬਾਦ, ਲਾਹੌਰ, ਗੁਜਰਾਤ, ਸਿਆਲਕੋਟ, ਡੇਰਾ ਇਸਮਾਇਲ ਖਾਂ, ਮੁਲਤਾਨ, ਬਹਾਵਲਪੁਰ, ਸੱਖਰ, ਹੈਦਰਾਬਾਦ, ਕੋਇਟਾ, ਡੇਰਾ ਗਾਜ਼ੀ ਖਾਂ, ਫੈਸਲਾਬਾਦ, ਝੰਗ, ਜਿੱਥੇ ਮਰਜ਼ੀ ਲੱਗੇ ਜਾਓ ਤੁਹਾਨੂੰ ਅਫਗਾਨੀਆਂ ਦੀ ਮਨਾਪੜੀ ਨਜ਼ਰ ਆਵੇਗੀ। ਹੁਣ ਤਾਂ ਅਫਗਾਨੀਆਂ ਨੂੰ ਪਾਕ ਦੇਸ਼ ਵਿੱਚ ਵੜਿਆ 46 ਵਰ੍ਹੇ ਹੋਣ ਵਾਲੇ ਨੇ। ਇਸ ਦੌਰਾਨ ਹਰ ਦਿਹਾੜੇ ਸੈਂਕੜੇ ਹਜ਼ਾਰਾਂ ਅਫਗਾਨੀ ਪਾਕਿਸਤਾਨ ਆਉਂਦੇ ਅਤੇ ਇੱਥੋਂ ਦੀ ਹੋ ਕੇ ਰਹਿ ਜਾਂਦੇ। ਪਿਛਲੇ ਵਰ੍ਹੇ ਕਰਾਚੀ ਦੇ ਇੱਕ ਵੱਡੇ ਇਲਾਕੇ ਵਿੱਚ ਅਫਗਾਨੀਆਂ ਨੇ ਮਾਜ਼ੀ ਵਿੱਚ ਇੱਕ ਲਸਾਨੀ ਤਨਜ਼ੀਮ ਤਰ੍ਹਾਂ ਨੋ ਗੋ ਏਰੀਆ ਬਣਾ ਕੇ ਉੱਥੇ ਅਫਗਾਨ ਸਰਕਾਰ ਦੇ ਝੰਡੇ ਲਾ ਦਿੱਤੇ। ਕਈ ਦਿਹਾੜੇ ਰੌਲਾ ਚੱਲਦਾ ਰਿਹਾ। ਫਿਰ ਕਿਤੇ ਪਾਕ ਫੌਜ ਅਤੇ ਸਿਕਿਉਰਟੀ ਅਦਾਰੇ ਦੀ ਮੁਦਾਖਲਤ ਨਾਲ ਇਹ ਫੱਡਾ ਮੁੱਕਿਆ। ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨੈਟੋ ਫੌਜਾਂ ਦੀ ਵਾਪਸੀ 'ਤੇ ਉੱਥੇ ਅਫਗਾਨ ਤਾਲਿਬਾਨ ਦੀ ਹਕੂਮਤ ਬਣਨ ਤੋਂ ਬਾਅਦ ਇਹ ਗੱਲ ਮਿਥ ਲਈ ਗਈ ਕਿ ਪਾਕ ਦੇਸ਼ ਵਿੱਚ ਰਹਿਣ ਵਾਲੇ ਸਾਰੇ ਅਫਗਾਨੀ ਵਾਪਸ ਅਫਗਾਨਿਸਤਾਨ ਘੱਲਤੇ ਜਾਣਗੇ। ਕਈ ਵਾਰ ਤਰੀਕਾਂ ਵੀ ਮਿੱਥੀਆਂ ਗਈਆਂ, ਵਿਖਾਵੇ ਦੀ ਕਾਰਵਾਈ ਹੋਈ, ਪਰ ਹਰ ਵਾਰੀ ਕਿਸੇ ਨਾ ਕਿਸੇ ਉੱਚੇ ਪਾਰੋਂ ਜਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਅਫਗਾਨੀਆਂ ਦੀ ਵਾਪਸੀ ਅਜੇ ਤੱਕ ਲਮਕੀ ਹੋਈ ਹੈ। ਅਫਗਾਨੀਆਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਹੁਣ ਤੋਂ ਉਹਨਾਂ ਦੀ ਤੀਜੀ ਨਸਲ ਇੱਥੇ ਪਲ ਪੜ ਰਹੀ ਹੈ। ਉਹ ਪਾਕਿਸਤਾਨੀ ਕੌਮੀ ਸ਼ਨਾਖਤੀ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਤਜਾਰਤੀ ਪਰਮਿਟ ਅਤੇ ਹੋਰ ਸਰਕਾਰੀ ਕਾਗਜ਼ਾਤ ਵੀ ਬਣਾ ਚੁੱਕੇ ਨੇ, ਬਲਕਿ ਇਲੈਕਸ਼ਨ ਲੜ ਕੇ
ਮੁਕਾਮੀ ਸੂਬਾਈ ਤੇ ਵਫਾਕੀ ਅਸੈਂਬਲੀਆਂ ਸੈਨੇਟ ਦਾ ਹਿੱਸਾ ਵੀ ਬਣ ਚੁੱਕੇ ਨੇ। ਇਹ ਵੀ ਤਾਂ ਵੱਡਾ ਸੱਚ ਤੇ ਖਤਰੇ ਵਾਲੀ ਗੱਲ ਹੈ ਕਿ ਪਾਕ ਦੇਸ਼ ਦੇ ਖਿਲਾਫ ਅੱਤਗਰਦੀ ਦਾ ਜਿੰਨਾ ਵੀ ਹਿੱਸਾ ਹੈ, ਖਾਸ ਕਰ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਵਿੱਚ, ਸਾਰੀ ਸੂਰਤ-ਏ-ਹਾਲ ਵਿੱਚ ਅਫਗਾਨੀਆਂ ਦਾ ਬਹੁਤ ਵੱਡਾ ਕਿਰਦਾਰ ਹੈ। ਬੰਨੂ ਜੇਲ੍ਹ ਤੇ ਪਾਕ ਦੇਸ਼ ਵਿੱਚ ਲਹਿੰਦੀ ਸਰਹੱਦ ਉੱਤੇ ਸਿਕਿਉਰਿਟੀ ਚੈੱਕ ਪੋਸਟਾਂ, ਪਾਕ ਫੌਜ ਦੀਆਂ ਗੱਡੀਆਂ, ਪੁਲਿਸ ਥਾਣਿਆਂ ਤੇ ਹੋਰ ਥਾਵਾਂ ਉੱਤੇ ਹੋਣ ਵਾਲੇ ਅੱਤਗਰਦੀ ਹਮਲਿਆਂ ਵਿੱਚ ਅਫਗਾਨੀ ਵੀ ਮੁਲਵਸ ਨੇ। ਅਫਗਾਨੀ ਈਰਾਨ ਵਿੱਚ ਵੀ ਇਹੋ ਕੁਝ ਕਰ ਰਹੇ ਸਨ। ਜਦੋਂ ਈਰਾਨ ਨੂੰ ਪਤਾ ਲੱਗਾ ਤਾਂ ਈਰਾਨ ਨੇ ਸਿਰਫ 1 ਹਫ਼ਤੇ ਵਿੱਚ ਇਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਕਿ ਸਾਨੂੰ ਪਾਕ ਦੇਸ਼ ਦੀ ਰਾਖੀ ਤੇ ਅਮਨ ਲਈ ਈਰਾਨ ਤਰ੍ਹਾਂ ਦਾ ਪੱਕਾ ਕਦਮ ਨਹੀਂ ਚੁੱਕਣਾ ਚਾਹੀਦਾ? ਮੈਨੂੰ ਆਪਣੀ ਸਲਾਹ ਜ਼ਰੂਰ ਦਿਆ ਜੇ। ਮੈਨੂੰ ਤੁਹਾਡੇ ਸਭੇ ਸੱਜਣਾਂ ਦੀ ਫੀਡਬੈਕ ਦਾ ਇੰਤਜ਼ਾਰ ਰਹੇਗਾ। ਅੱਜ ਲਈ ਇੰਨਾ ਹੀ। ਅਗਲੀ ਮੁਲਾਕਾਤ ਤੱਕ ਇਜਾਜ਼ਤ ਦਿਓ। ਰੱਬ ਰੱਖਾ।